ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 16 ਤਰੀਕ ਆ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਖਬਰਾਂ ਤੋਂ ਪਹਿਲਾਂ ਆਪਾਂ ਜਿਹੜੀਆਂ ਕੁਛ ਈਵੈਂਟਸ ਹੋ ਰਹੀਆਂ ਇਸ ਹਫ਼ਤੇ ਦੇ ਵਿੱਚ ਉਹ ਸਾਂਝੀਆਂ ਕਰਦੇ ਜਾਈਏ। ਇੰਡੀਆ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਉਹਦੇ ਹੱਕ ਦੇ ਵਿੱਚ ਕੱਲ੍ਹ ਨੂੰ ਜਾਣੀ ਕਿ ਵੀਰਵਾਰ ਨੂੰ ਦਸੰਬਰ 17 ਨੂੰ ਦੁਪਹਿਰ ਦੇ 2 ਵਜੇ ਜਿਹੜੀ ਫੇਸਬੁੱਕ ਕੰਪਨੀ ਆ ਉਹਦੇ ਹੈੱਡਕੁਆਟਰ ਦੇ ਸਾਹਮਣੇ 1 ਹੈਕਰਵੇ ਮੈਲਨੋ ਪਾਰਕ 94025 ਉੱਥੇ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਹੈਗਾ। ਕਿਉਂਕਿ ਇਹ ਜਿਹੜਾ ਪ੍ਰੋਟੈਸਟ ਆ ਸਾਰਿਆਂ ਨੂੰ ਪਤਾ ਵੀ ਇੰਡੀਆ ਦੇ ਵਿੱਚ ਜਿਹੜੀਆਂ ਅਡਾਨੀਆਂ ਅਬਾਨੀਆਂ ਦੀਆਂ ਕੰਪਨੀਆਂ ਆ ਉਹਨਾਂ ਦੇ ਵਿੱਚ ਇਹ ਫੇਸ ਦਾ ਸ਼ੇਅਰ ਆ। ਸੋ ਉੱਥੇ ਦੀ ਗੌਰਮੈਂਟ ਨੇ ਇੱਦਾਂ ਦਾ ਕੰਮ ਸੈਟਅਪ ਕੀਤਾ ਹੈ ਵੀ ਜਿਹੜੀ ਕੰਪਨੀ ਸਿੱਧੀ ਨਹੀਂ ਉੱਥੇ ਜਾ ਸਕਦੀ, ਉਹਨਾਂ ਦਾ ਸ਼ੇਅਰ ਵਿੱਚ ਪਾਉਣਾ ਪਊਗਾ ਜਿਹੜੀ ਇੰਡੀਆ ਦੀ ਕੰਪਨੀ ਹੋਊਗੀ। ਸੋ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹ ਇਹ ਸੋਚ ਰਹੇ ਆ ਵੀ ਜਦੋਂ ਟਵਿੱਟਰ 'ਤੇ ਜਾਂ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਉੱਤੇ ਜਦੋਂ ਕਿਸਾਨਾਂ ਦੇ ਸੰਬੰਧ ਦੇ ਵਿੱਚ ਆਪਾਂ ਹੈਸ਼ਟੈਗ ਜਾਂ ਹੋਰ ਸਟੋਰੀਆਂ ਪਾਉਂਦੇ ਆ ਉਹ ਜਾਂ ਤਾਂ ਬਿਲਕੁਲ ਡਾਊਨ ਚਲੇ ਜਾਂਦੀਆਂ ਜਾਂ ਉਹਨਾਂ ਨੂੰ ਲੁਕੋਇਆ ਜਾਂਦਾ ਆ। ਇਹ ਚੀਜ਼ ਪਹਿਲਾਂ ਵੀ ਵਾਪਰੀ ਹੈਗੀ ਜੂਨ 1984 ਦੇ ਸੰਬੰਧ ਦੇ ਵਿੱਚ। ਜੂਨ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਸਿੱਖ ਸ਼ਬਦ ਆ ਉਸ ਨੂੰ ਲੁਕੋਇਆ ਗਿਆ ਸੀ। ਸੋ ਉਸ ਸੰਬੰਧ ਦੇ ਵਿੱਚ ਜਿਹੜੀ ਫੇਸਬੁੱਕ ਕੰਪਨੀ ਆ ਉਹਦੇ ਸਾਹਮਣੇ ਜਿਹੜਾ ਇਹ ਪ੍ਰੋਟੈਸਟ ਜਿਹੜਾ ਹੋ ਰਿਹਾ ਕੱਲ੍ਹ ਨੂੰ ਦੁਪਹਿਰ ਨੂੰ 2 ਵਜੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਜੇ ਕੋਈ ਉੱਥੇ ਪਹੁੰਚ ਸਕਦਾ ਜ਼ਰੂਰ ਪਹੁੰਚੋ। ਇਹ ਥੋੜ੍ਹਾ ਡਿਫਰੈਂਟ ਹੋਣਾ ਸੈਨ ਫਰਾਂਸਿਸਕੋ ਨਾਲੋਂ ਕਿਉਂਕਿ ਉੱਥੇ ਕਾਰ ਰੈਲੀ ਸੀ। ਇੱਥੇ ਸ਼ਾਇਦ ਥੋੜ੍ਹਾ ਖੜ ਕੇ ਜਿਹੜਾ ਆ ਫਲਾਇਰ ਵਗੈਰਾ ਵੀ ਜਿਹੜੇ ਦਿੱਤੇ ਜਾਣ। ਅਤੇ ਬਾਕੀ ਸੰਡੇ ਨੂੰ ਹੋ ਰਿਹਾ ਉਹਦੇ ਬਾਰੇ ਵੀ ਰਾਜਕਨਵੀਰ ਸਿੰਘ ਜੀ ਆਪਾਂ ਦੱਸਦੀ ਜਾਈਏ ਰਾਈਟ। ਜੀ ਇਨਫੈਕਟ ਹਰਜੋਤ ਸਿੰਘ ਜੀ ਸੈਟਰਡੇ ਨੂੰ ਜਿਹੜਾ ਉਹ ਹੋਵੇਗਾ। ਸੋ ਸ਼ਨੀਚਰਵਾਰ ਨੂੰ ਉੱਥੇ ਉਹ ਕਾਰ ਰੈਲੀ ਆ ਜਿਹੜੀ ਉਹ ਸੈਕਰਾਮੈਂਟੋ ਦੇ ਵਿੱਚ ਜਿਹੜੀ ਉਹ ਰੱਖੀ ਗਈ ਆ। ਉੱਥੇ ਦੇ ਜਿਹੜੇ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਜਿਹੜੀ ਹੈਗੀ ਕਾਲਜ ਹੈਗਾ ਆ ਉਹ ਤੋਂ ਇਹ ਲੋਟ ਨੰਬਰ 10 ਪਾਰਕਿੰਗ ਲੋਟ ਨੰਬਰ 10 ਉੱਥੋਂ ਸ਼ੁਰੂ ਹੋ ਕੇ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਬਿਲਡਿੰਗ ਆ ਉਸ ਦੇ ਸਾਹਮਣੇ ਤੱਕ ਜਿਹੜੀ ਇਹ ਰੈਲੀ ਆ ਉਹ ਹੋਵੇਗੀ। ਸੋ ਆਉਣ ਵਾਲੇ ਜਿਹੜੇ ਆ 19 ਤਰੀਕ ਨੂੰ ਜਿਹੜੀ ਆ ਇਹਨਾਂ ਨੇ ਕਾਰ ਅਤੇ ਟਰੱਕ ਰੈਲੀ ਇੱਕ ਜਿਹੜੀ ਆ ਇਸ ਤਰੀਕੇ ਦੇ ਨਾਲ ਰੱਖੀ ਗਈ ਹੈਗੀ ਆ। ਸੋ ਉੱਥੇ ਜਿਹੜੇ ਰਹਿੰਦੇ ਲੋਕ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਜ਼ਰੂਰ ਹੋਮ ਹਮਾ ਕੇ ਵੱਧ ਤੋਂ ਵੱਧ ਜਿਹੜਾ ਆ ਤੁਸੀਂ ਇਸ ਦੇ ਵਿੱਚ ਪਹੁੰਚੋ ਅਤੇ ਉੱਥੇ ਜਿਹੜੀ ਕਾਰ ਰੈਲੀ ਆ ਉਸ ਦੇ ਵਿੱਚ ਸ਼ਮੂਲੀਅਤ ਕਰੋ। ਸਵੇਰੇ 10:30 ਵਜੇ ਅਰਦਾਸ ਅਤੇ ਸਪੀਚ ਤੋਂ ਬਾਅਦ ਦੇ ਵਿੱਚ ਉਹ ਰੈਲੀ ਜਿਹੜੀ ਆ ਉਹ ਸ਼ੁਰੂ ਹੋਵੇਗੀ। ਅਤੇ ਜਿਹੜਾ ਸੈਕਰਾਮੈਂਟੋ ਸਟੇਟ ਪਾਰਕਿੰਗ ਲੋਟ ਜਿਹੜਾ ਹੈਗਾ ਆ ਉਹਦਾ ਐਡਰੈਸ ਹੈਗਾ ਆ 7485 ਕਾਲਜ ਟਾਊਨ ਡਰਾਈਵ 7485 ਕਾਲਜ ਟਾਊਨ ਡਰਾਈਵ ਤੋਂ ਜਿਹੜਾ ਇਹ ਸ਼ੁਰੂ ਹੋਣੀ ਆ। ਅਤੇ ਉੱਥੋਂ ਜਿਹੜੀ ਸ਼ੁਰੂ ਹੋ ਕੇ ਕੈਪੀਟਲ ਬਿਲਡਿੰਗ ਜਿਹੜੀ ਹੈਗੀ ਕੈਲੀਫੋਰਨੀਆ ਦੀ ਜਿਹੜਾ ਹੈਗਾ ਆ ਰਾਜਧਾਨੀ ਉਹਦੀ ਜਿਹੜੀ ਬਿਲਡਿੰਗ ਆ ਉਹਦੇ ਮੂਹਰੇ ਜਿਹੜਾ ਉਹ ਜਾਣਾ ਹੈ ਕੈਪੀਟਲ ਮਾਲ ਤੱਕ। ਸੋ 19 ਦਸੰਬਰ ਨੂੰ ਸ਼ਨੀਚਰਵਾਰ ਨੂੰ। ਅਤੇ CDC ਦੀਆਂ ਗਾਈਡਲਾਈਨ ਦੇ ਮੁਤਾਬਕ ਕਹਿੰਦੇ ਆ ਮਾਸਕ ਪਹਿਨ ਕੇ
ਜਿਹੜਾ ਤੁਸੀਂ ਰਹਿਣਾ ਤੇ ਗੱਡੀਆਂ ਦੇ ਵਿੱਚ ਜਿਹੜਾ ਉਹ ਰਹਿਣਾ ਆ। ਸੋ ਉੱਥੋਂ ਤਕਰੀਬਨ 8-9 ਮੀਲ ਦਾ ਜਿਹੜਾ ਫਰਕ ਹੈਗਾ। ਸੋ ਇਹ 8-9 ਮੀਲ ਲੰਬੀ ਜਿਹੜੀ ਇੱਕ ਰੈਲੀ ਆ ਉਹਨਾਂ ਨੇ ਜਿਹੜੀ ਉੱਥੋਂ ਸਟਾਰਟ ਕਰਕੇ ਫਿਰ ਜਾਣਾ ਆ। ਜਿਹੜਾ 50 ਵੈਸਟ ਆ ਉਸ ਦੇ ਉੱਤੋਂ ਜਾਂਦੀ ਹੋਈ ਹੈ ਕੈਪੀਟਲ ਬਿਲਡਿੰਗ ਵੱਲ ਨੂੰ, ਜਿਹੜੀ ਫਿਰ ਇਹ ਰੈਲੀ ਉੱਧਰ ਨੂੰ ਜਾਵੇਗੀ। ਇਹ ਸਵੇਰੇ 10:30 ਵਜੇ ਸੈਕਰਾਮੈਂਟੋ ਦੇ ਵਿੱਚ ਜਿਹੜੀ ਸੈਕਰਾਮੈਂਟੋ ਸਟੇਟ ਪਾਰਕਿੰਗ ਲਾਟ ਤੋਂ ਸ਼ੁਰੂ ਹੋ ਕੇ ਕੈਪੀਟਲ ਬਿਲਡਿੰਗ ਤੱਕ ਜਿਹੜੀ ਉਹ ਜਾਵੇਗੀ। ਸੋ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਲੋਕਲ ਪੋਲੀਟੀਸ਼ੀਅਨ ਹੈਗੇ USA ਦੇ ਵਿੱਚ, ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਸਿਆਟਲ ਤੋਂ ਇੱਕ ਸਿਟੀ ਕੌਂਸਲ ਮੈਂਬਰ ਜਿਹੜੀ ਬੀਬੀ ਹੈਗੀ ਆ ਟਰੀਸਾ ਮੋਸਕੋਡਾ, ਉਸ ਨੇ ਜਿਹੜਾ ਕਿਸਾਨਾਂ ਦੇ ਹੱਕ 'ਚ ਲੈਟਰ ਲਿਖਿਆ ਸੀ ਤਾਂ ਇੰਡੀਅਨ ਕੌਂਸਲੇਟ ਇੰਨਾ ਤੱਤਾ ਹੋਇਆ ਤੇ ਉਹਨਾਂ ਨੇ ਹੁਣ ਚਿੱਠੀ ਲਿਖੀ ਆ ਵੀ ਤੁਸੀਂ ਮਿਸ ਰੀਪ੍ਰਜੈਂਟ ਕਰ ਰਹੇ ਹੈਗੇ ਆ। ਸੋ ਦੇਖੋ ਤਕਲੀਫ ਕਿੰਨੀ ਹੁੰਦੀ ਆ ਜੇ ਇੱਕ ਸਿਟੀ ਕੌਂਸਲ ਮੈਂਬਰ ਵੀ ਲਿਖਦਾ। ਸੋ ਇਸੇ ਤਰ੍ਹਾਂ ਲੈਥਰੋਪ ਦੇ ਮੇਅਰ ਨੇ ਵੀ ਲਿਖਿਆ ਹੱਕ ਦੇ ਵਿੱਚ, ਵਾਈਸ ਮੇਅਰ ਫਰੀਮੌਂਟ ਦੇ ਰਾਜ ਸਲਵਾਨ ਆ ਉਹਨਾਂ ਨੇ ਹੱਕ 'ਚ ਲਿਖਿਆ, ਤੇ ਐਲਗਰੋਵ 'ਚ ਆਪਣੀ ਜਿਹੜੀ ਪੰਜਾਬੀ ਬੀਬੀ ਆ ਕੁੜੀ ਜਿਹੜੀ ਆ ਹੁਣੇ ਮੇਅਰ ਬਣੀ ਆ ਜੀ ਬੌਬੀ ਐਲਨ ਸਿੰਘ, ਉਹਨਾਂ ਨੇ ਵੀ ਜਿਹੜੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਚਿੱਠੀ ਆ ਉਹ ਲਿਖੀ ਹੈਗੀ ਆ। ਸੋ ਹੌਲੀ ਹੌਲੀ ਜਿਹੜੀ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਉੱਠ ਰਹੀ ਹੈਗੀ ਆ। ਚੰਗੀ ਗੱਲ ਆ, ਵਧੀਆ ਗੱਲ ਆ, ਅਤੇ ਬਹੁਤ ਜਿਹੜੀ ਉਹ ਜ਼ਰੂਰੀ ਚੀਜ਼ ਹੈਗੀ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਲੋਕ ਆ ਇਹਨਾਂ ਦੀ ਹੱਕ ਦੇ ਵਿੱਚ ਆਵਾਜ਼ ਆ ਫਾਰਮਰਸ ਦੀ ਜਿਹੜੀ ਆ ਉਹ ਜ਼ਰੂਰ ਉਠਾਉਣਗੇ। ਜਿਹੜੇ ਖਾਸ ਕਰਕੇ ਨਵੇਂ ਚੁਣੇ ਗਏ ਹੈਗੇ ਨੇ ਉਹਨਾਂ ਜਿਹੜੇ ਖਾਸ ਕਰਕੇ ਆਪਣੀਆਂ ਪੰਜਾਬੀਆਂ ਦੀਆਂ ਵੋਟਾਂ ਦੇ ਨਾਲ ਜਿਹੜੇ ਉਹ ਚੁਣੇ ਗਏ ਨੇ ਉਹਨਾਂ ਨੂੰ ਜ਼ਰੂਰ ਕਹੋ। ਖੇਤੀ ਪ੍ਰਧਾਨ ਜਿਹੜੇ ਇਲਾਕੇ ਆ, ਚਾਹੇ ਉਹ ਫਰੈਜ਼ਨੋ ਦਾ ਇਲਾਕਾ ਆ ਅਤੇ ਚਾਹੇ ਉਹ ਯੂਬਾ ਸਿਟੀ ਵਾਲਾ ਇਲਾਕਾ ਆ ਅਤੇ ਚਾਹੇ ਵਿਚਕਾਰਲਾ ਸੈਨ ਮਕੀਨ ਕਾਊਂਟੀ ਜਿਹੜਾ ਇਹ ਇਲਾਕਾ ਆ, ਇੱਥੇ ਜਿੰਨੇ ਵੀ ਆਪਣੇ ਵੋਟਰਸ ਹੈਗੇ ਆ ਉਹ ਇੱਥੋਂ ਦੇ ਚੁਣੇ ਗਏ ਨੁਮਾਇੰਦਿਆਂ ਦੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ ਦਬਾਅ ਜਿਹੜਾ ਉਹ ਪਾਓ। ਚਾਹੇ ਉਹਨਾਂ ਨੂੰ ਫੋਨ ਕਰੋ ਅਤੇ ਚਾਹੇ ਉਹਨਾਂ ਨੂੰ ਚਿੱਠੀ ਪਾਓ ਅਤੇ ਚਾਹੇ ਉਹਨਾਂ ਨੂੰ ਈਮੇਲ ਕਰੋ, ਤਾਂ ਜੋ ਉਹ ਵੀ ਫਾਰਮਰਸ ਦੇ ਹੱਕ ਦੇ ਵਿੱਚ ਜਿਹੜੇ ਉਹ ਜਿਹੜੇ ਹਾਂ ਦਾ ਨਾਅਰਾ ਜਿਹੜਾ ਉੱਥੇ ਜ਼ਰੂਰ ਮਾਰਨ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਆ ਮਾਈਕ ਪੈਂਸ ਜਿਹੜੇ ਉਪ ਰਾਸ਼ਟਰਪਤੀ ਨੇ ਉਹ ਅਤੇ ਜਿਹੜੇ ਜੋ ਬਾਈਡਨ ਪ੍ਰੈਜ਼ੀਡੈਂਟ ਇਲੈਕਟ ਨੇ ਉਹ ਅਗਲੇ ਜਿਹੜੇ ਹਫਤੇ ਜਿਹੜੇ ਜੋ ਬਾਈਡਨ ਨੇ ਉਹ ਅਗਲੇ ਹਫਤੇ ਵੈਕਸੀਨ ਜਿਹੜੇ ਆ ਉਹ ਲਵਾਉਣਗੇ ਅਤੇ ਮਾਈਕ ਪੈਂਸ ਸ਼ਾਇਦ ਆਉਂਦੇ ਸ਼ੁੱਕਰਵਾਰ ਨੂੰ ਕੈਮਰੇ ਦੇ ਮੂਹਰੇ ਜਿਹੜੀ ਆ ਉਹ ਵੈਕਸੀਨ ਜਿਹੜੀ ਉਹ ਲਵਾਉਣ ਜਾ ਰਹੇ ਹੈਗੇ ਆ। ਰਾਸ਼ਟਰਪਤੀ ਟਰੰਪ ਦੇ ਨੇ ਉਹਨਾਂ ਨੇ ਲਵਾਉਣੀ ਆ ਕਿ ਨਹੀਂ ਉਸ ਦੇ ਬਾਰੇ ਜਿਹੜਾ ਆ ਉਹ ਕੋਈ ਜਾਣਕਾਰੀ ਜਿਹੜੀ ਨਹੀਂ ਹੈਗੀ। ਸੋ ਇਹ ਇੱਕ ਜਿਹੜੀ ਇਸ ਫਾਈਜ਼ਰ ਬਾਇਓਨਟੈਕ ਵੈਕਸੀਨ ਨੂੰ ਲੈ ਕੇ ਇੱਕ ਹੈਲਥ ਕੇਅਰ ਵਰਕਰ ਜਿਹੜਾ ਅਲਾਸਕਾ ਦੇ ਵਿੱਚ ਸੀ ਉਸ ਨੂੰ ਸੀਰੀਅਸ ਅਲਰਜਿਕ ਰਿਐਕਸ਼ਨ ਜਿਹੜਾ ਆ ਉਹ ਦੇਖਿਆ ਗਿਆ। ਇਹ ਜਦੋਂ ਵੈਕਸੀਨ ਦੇ ਆંકੜਿਆਂ ਦੀ ਜਿਹੜੀ ਘੋਖ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਵੀ ਦੱਸਿਆ ਗਿਆ ਸੀ ਵੀ ਕੁਛ % ਲੋਕਾਂ ਨੂੰ ਇਸ ਦਾ ਅਲਰਜਿਕ ਰਿਐਕਸ਼ਨ ਜਿਹੜਾ ਆ ਉਹ ਹੋ ਸਕਦਾ ਹੈਗਾ ਆ। ਉੱਧਰ ਮੋਡਰਨਾ ਦੀ ਜਿਹੜੀ ਵੈਕਸੀਨ ਆ ਉਹ ਵੀ FDA ਦੇ ਵਿੱਚ ਬਹੁਤ ਹੀ ਜਲਦ ਸੁਣਵਾਈ ਦੇ ਲਈ ਕਹਿੰਦੇ ਆ ਉਹ ਆਉਣ ਜਾ ਰਹੀ ਹੈਗੀ ਆ ਅਤੇ ਉਸ ਦੇ ਉੱਤੇ ਵੀ ਇੱਕ ਜਿਹੜੀ ਨਿਊਜ਼ ਆ ਉਹ ਆ ਸਕਦੀ ਆ। ਆਲਰੇਡੀ ਜਿਹੜੀ ਲੌਜਿਸਟਿਕਸ ਦੇ ਲਈ ਤਿਆਰ ਕੀਤੇ ਗਏ US ਆਰਮੀ ਦੇ ਦੁਆਰਾ ਜਿਹੜੇ ਉਹਨਾਂ ਦੇ ਜਰਨਲਸ ਆ ਉਹਨਾਂ ਨੇ ਦੱਸਿਆ ਆ ਵੀ 6 ਮਿਲੀਅਨ ਡੋਜ਼ਿਸ ਜਿਹੜੀਆਂ 3000 ਤੋਂ ਵੱਧ ਲੋਕੇਸ਼ਨਸ ਦੇ ਵਿੱਚ ਤੁਰੰਤ ਹੀ ਮੋਡਰਨਾ ਦੀਆਂ ਵੈਕਸੀਨਸ ਆ ਜਿਹੜੀਆਂ ਨਾਲ ਦੇ ਨਾਲ ਸ਼ਿਪਮੈਂਟ ਦੇ ਲਈ ਤਿਆਰ ਪਈਆਂ ਨੇ। ਸੋ ਇੱਕ ਵਾਰੀ FDA ਦੇ ਦੁਆਰਾ ਅਪਰੂਵ ਜਿਹੜੀ ਉਹ ਹੋ ਜਾਵੇ ਅਤੇ ਫਿਰ ਉਹ ਵੈਕਸੀਨ ਆ ਉਹ ਰੋਲ ਆਊਟ ਕਰਨੀ ਜਿਹੜੀ ਉਹ ਸ਼ੁਰੂ ਹੋ ਜਾਊਗੀ। ਫਾਈਜ਼ਰ ਦੀ ਵੈਕਸੀਨ ਜਿਹੜੇ ਦੇ ਆંકੜੇ ਆ ਉਹ ਘੱਟ ਡੋਜ਼ਿਸ ਜਿਹੜੀਆਂ ਅਮਰੀਕਾ ਦੇ ਜਿਹੜੀਆਂ ਕਹਿ ਲਓ ਵੀ ਮਿਲ ਗਈਆਂ ਨੇ ਉਹਨਾਂ ਨੂੰ, ਦੂਜੇ ਮੁਲਕਾਂ ਤੱਕ ਉਹ ਜਿਹੜੀਆਂ ਉਹ ਜ਼ਿਆਦਾ ਜਾ ਰਹੀਆਂ ਨੇ। ਪਰ ਮੋਡਰਨਾ ਦੀ ਜਿਹੜੀ ਵੈਕਸੀਨ ਆ ਜਦੋਂ ਇੱਕ ਵਾਰੀ FDA ਤੋਂ ਅਪਰੂਵ ਹੋ ਜਾਂਦੀ ਆ ਤਾਂ ਉਸ ਦਾ ਜਿਹੜਾ ਵੱਡਾ ਅਮਾਊਂਟ ਆ ਡੋਜ਼ਿਸ ਦਾ ਉਹ ਅਮਰੀਕਾ ਦੇ ਵਿੱਚ ਵਰਤਿਆ ਜਾਵੇਗਾ। ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਅਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਪੈਂਸ ਆ ਅਤੇ ਜੋ ਬਾਈਡਨ ਇਹ ਬਿਲਕੁਲ ਕਹਿੰਦੇ ਵੀ ਕੈਮਰੇ ਦੇ ਸਾਹਮਣੇ ਹੀ ਜਿਹੜਾ ਵੈਕਸੀਨ ਲਵਾਉਣਗੇ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਸੇਫ ਹੈਗਾ। ਅਤੇ ਇਸੇ ਤਰ੍ਹਾਂ ਹੋਰ ਜਿਹੜੇ 3 ਪ੍ਰੈਜ਼ੀਡੈਂਟ ਹੈਗੇ ਆ, ਪ੍ਰੈਜ਼ੀਡੈਂਟ ਬਿਲ ਕਲਿੰਟਨ, ਜਾਰਜ W ਬੁਸ਼ ਅਤੇ ਬਰਾਕ ਓਬਾਮਾ, ਉਹਨਾਂ ਨੇ ਵੀ ਕਿਹਾ ਵੀ ਅਸੀਂ ਜਿਹੜਾ ਇਹ ਵੈਕਸੀਨ ਲਵਾਵਾਂਗੇ ਤਾਂ ਕਿ ਲੋਕਾਂ 'ਚ ਟਰਸਟ ਬਣ ਸਕੇ। ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੇ ਇਹ ਕਿਹਾ ਵੀ ਮੇਰੀ ਕੋਸ਼ਿਸ਼ ਇਹ ਰਹੂਗੀ 100 ਮਿਲੀਅਨ ਦੇ ਕਰੀਬ ਜਿਹੜੀਆਂ ਵੈਕਸੀਨ ਦੇ ਸ਼ਾਟਸ ਆ ਉਹ ਜਲਦੀ ਤੋਂ ਜਲਦੀ ਡਿਸਟਰੀਬਿਊਟ ਕੀਤੇ ਜਾਣ ਜਿਹੜੇ ਕਿ 50 ਮਿਲੀਅਨ ਲੋਕਾਂ ਨੂੰ ਕਵਰ ਕਰਨਗੇ। ਆਪਾਂ ਬਾਰ-ਬਾਰ ਦੱਸਦੇ ਆਏ ਹਾਂ ਵੀ ਇੱਕ ਟੀਕਾ ਨਹੀਂ 2 ਵਾਰ ਲਵਾਉਣਾ ਪੈਣਾ ਹੈਗਾ ਆ। ਸੋ ਪਹਿਲੇ 100 ਦਿਨ ਉਹ ਆਪਣੇ ਆਫਿਸ ਦੇ ਵਿੱਚ
ਜਦੋਂ ਹੀ ਸਹੁੰ ਚੱਕਣਗੇ ਤੇ ਕਹਿੰਦੇ ਭਈ ਆਪਾਂ ਜਿੰਨੇ ਵੀ US ਦੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਲਈ ਫੇਸ ਮਾਸਕ ਮੈਂਡੇਟ ਜਿਹੜਾ ਆ ਇਸ਼ੂ ਕਰਾਂਗੇ 100 ਦਿਨਾਂ ਦੇ ਲਈ। ਸੋ ਹਰ ਇੱਕ ਬੰਦੇ ਨੂੰ ਜਿਹੜਾ ਫੇਸ ਮਾਸਕ ਪਾਉਣਾ ਪਊਗਾ ਜਦੋਂ ਵੀ ਉਹ ਆਪਣੇ ਘਰੋਂ ਬਾਹਰ ਜਾਊਗਾ। ਤੇ ਦੂਸਰੇ ਨੰਬਰ ਤੇ ਕਹਿੰਦੇ ਪਈ ਜਿਹੜੀ ਪ੍ਰਾਇਓਰਟੀ ਹੋਊਗੀ ਵੀ ਕਿਸ ਤਰ੍ਹਾਂ ਜਿਹੜੇ ਬੱਚੇ ਆ ਉਹ ਸਕੂਲਾਂ ਦੇ ਵਿੱਚ ਵਾਪਸ ਜਾਣ। ਜੀ ਬਿਲਕੁਲ। ਸੋ ਇਹ ਜਿਹੜਾ ਇੱਕ ਨਵਾਂ $900 ਬਿਲੀਅਨ ਦਾ ਇਕਨੋਮਿਕ ਰਿਲੀਫ ਪੈਕੇਜ ਹੈਗਾ ਆ, ਉਸ ਦੇ ਵਿੱਚ ਅਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਰੱਖੀਆਂ ਗਈਆਂ ਸਕੂਲਾਂ ਦੇ ਲਈ, ਲੋਕਲ ਗੌਰਮੈਂਟਸ ਦੇ ਲਈ, ਸਟੇਟ ਗੌਰਮੈਂਟਸ ਦੇ ਲਈ ਜਿਹੜੀ ਫੰਡਿੰਗ ਆ ਉਹ ਰੱਖੀ ਗਈ ਆ। ਦੋਨੋਂ ਤਰਫੋਂ ਆਵਾਜ਼ ਇਹੀ ਆ ਰਹੀ ਆ ਵੀ ਡੀਲ ਜਿਹੜੀ ਉਹ ਕਲੋਜ਼ ਹੋਣ ਵਾਲੀ ਆ, ਬਹੁਤ ਆਪਾਂ ਨਜ਼ਦੀਕ ਆ, ਪਰ ਅੱਜ ਜਿਹੜੀ ਆ ਡੀਲ ਕਲੋਜ਼ ਨਹੀਂ ਹੋਈ ਹੈਗੀ। ਇੱਕ ਚੀਜ਼ ਇਸ ਦੇ ਵਿੱਚ ਜ਼ਰੂਰ ਬਣੀ ਆ, ਜਿਹਦਾ ਆਪਾਂ ਸਵੇਰੇ ਵੀ ਇਸ ਦਾ ਜ਼ਿਕਰ ਕੀਤਾ ਸੀ ਵੀ ਇਸ ਦੇ ਵਿੱਚ ਹੁਣ ਸਟਿਮੂਲਸ ਚੈੱਕਸ ਆ ਉਹਨਾਂ ਨੂੰ ਐਡ ਕਰ ਦਿੱਤਾ ਗਿਆ, ਜਿਹੜਾ $1200 ਦੀ ਵਨ ਟਾਈਮ ਪੇਮੈਂਟ ਤੇ $600 ਬੱਚਿਆਂ ਦੇ ਲਈ ਜਿਹੜੀ ਪੇਮੈਂਟ ਆ ਉਹ ਇਸ ਦੇ ਵਿੱਚ ਕਹਿੰਦੇ ਆ ਉਹ ਰੱਖੀ ਜਾ ਰਹੀ ਹੈਗੀ ਆ। ਸੋ ਉਮੀਦ ਹੈਗੀ ਆ ਦੋਨੋਂ ਹੀ ਤਰਫੋਂ ਪਲੋਸੀ ਤੇ ਜਿਹੜੇ ਮਿਚ ਮਕੌਨਲ ਹੈ ਉਹਨਾਂ ਦੋਨਾਂ ਦੇ ਦੁਆਰਾ ਹੀ ਇਸ ਦੇ ਉੱਤੇ ਜਿਹੜੀ ਪੋਜ਼ੀਟਿਵ ਨਿਊਜ਼ ਦਿੱਤੀ ਗਈ ਆ। ਆਈ ਥਿੰਕ ਪਲੋਸੀ ਉੱਤੇ ਪ੍ਰੈਸ਼ਰ ਹੋਰ ਵੀ ਜ਼ਿਆਦਾ ਇਸ ਕਰਕੇ ਵੀ ਅੱਜ ਜਿਹੜੀ ਅਲੈਗਜ਼ੈਂਡਰੀਆ ਓਕਸੀਓ-ਕੋਰਟੇਜ਼ ਆ ਉਹਨਾਂ ਨੇ ਬਲੰਟਲੀ ਜਿਹੜਾ ਆ ਕਾਫੀ ਇਹਨਾਂ ਦੀ ਨਿੰਦਾ ਜਿਹੜੀ ਕੀਤੀ ਆ। ਕਹਿੰਦੇ ਵੀ ਇਹਨਾਂ ਨੇ ਆਪਣੇ ਇਰਦ ਗਿਰਦ ਕੋਈ ਵੀ ਹੋਰ ਲੀਡਰਸ਼ਿਪ ਤਿਆਰ ਵੀ ਜਿਹੜੀ ਉਹ ਨਹੀਂ ਹੋਣ ਦਿੱਤੀ ਤੇ ਡੈਮੋਕ੍ਰੇਟ ਪਾਰਟੀ ਨੂੰ ਲੀਡਰਸ਼ਿਪ ਚੇਂਜ ਦੀ ਜਿਹੜੀ ਉਹ ਜ਼ਰੂਰਤ ਆ। ਮਿਚ ਮਕੌਨਲ ਉੱਤੇ ਤਾਂ ਵੀ ਜਿਹੜਾ ਉਹ ਪ੍ਰੈਸ਼ਰ ਆ ਵੀ ਜਾਰਜੀਆ ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹ ਫਿਰ ਵੀ ਜਿਹੜੀਆਂ ਉਹ ਆ ਰਹੀਆਂ ਅਤੇ ਲੋਕਾਂ ਦੇ ਲਈ ਕੁਛ ਨਾ ਕੁਛ ਜਿਹੜਾ ਉਹ ਜੇ ਉਹ ਜਾਊਗਾ ਤਾਂ ਉੱਥੇ ਇਹ ਚੀਜ਼ਾਂ ਕਹਿਣ ਦੇ ਲਈ ਉਹਨਾਂ ਨੂੰ ਪੋਲੀਟੀਕਲ ਤੌਰ ਦੇ ਉੱਤੇ ਉਹ ਹੋ ਜਾਂਦੀਆਂ ਨੇ। ਸੋ ਲੈਟਸ ਸੀ ਜਿਹੜਾ ਉਹ ਕੀ ਬਣਦਾ ਆ। ਪਰ ਕਾਫੀ ਜ਼ਿਆਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਉੱਥੇ ਦੋਨੋਂ ਜਿਹੜੀਆਂ ਸੈਨੇਟ ਰਨ ਆਫ ਸੀਟਸ ਆ ਉਸ ਨੂੰ ਲੈ ਕੇ ਖਲਬਲੀ ਜਿਹੜੀ ਉਹ ਮਚੀ ਰਹੇਗੀ। ਜੀ ਅਗਲੀ ਖਬਰ ਕੋਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਸਾਰੇ ਦਾ ਸਾਰਾ ਬੇ ਏਰੀਆ ਆ ਉਸ ਨੂੰ ਹੁਣ 7 ਜਨਵਰੀ ਤੱਕ ਇੱਕ ਤਰ੍ਹਾਂ ਨਾਲ ਪੂਰਾ ਲਾਕਡਾਊਨ ਕਰਨ ਦੇ ਆਰਡਰ ਦੇ ਦਿੱਤੇ ਗਏ ਹੈਗੇ ਆ। ਸੈਨ ਮਟੇਓ ਕਾਉਂਟੀ ਵੀ ਇਹਦੇ ਵਿੱਚ ਹੁਣ ਜੁਆਇਨ ਕਰ ਗਈ ਆ। ਗਵਰਨਰ ਗੈਬਨ ਨਿਊਸਮ ਨੇ ਇਹ ਦੱਸਿਆ ਆ ਵੀ ਸਿਚੁਏਸ਼ਨ ਬਹੁਤ ਜਿਹੜੀ ਬੈਡ ਚੱਲ ਰਹੀ ਆ ਬੇ ਏਰੀਏ ਦੇ ਵਿੱਚ। ਜੇ ਦੱਸਦੇ ਜਾਈਏ ਸਰੋਤਿਆਂ ਨੂੰ 2,05,18 ਰਿਪੋਰਟਡ ਕੇਸ ਜਿਹੜੇ ਆ ਕੋਵਿਡ-19 ਦੇ ਨਾਲ ਬੇ ਏਰੀਏ ਦੇ ਵਿੱਚ ਹੈਗੇ ਆ। 2156 ਲੋਕਾਂ ਦੀ ਜਿਹੜੀ ਬੇ ਏਰੀਏ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਸੋ ICU ਬੈੱਡ ਜਿਹੜੇ ਆ ਉਸ ਦੀ ਕਪੈਸਿਟੀ 12.6% ਤੇ ਪਹੁੰਚ ਚੁੱਕੀ ਆ। ਸੋ ਇਹ ਕਾਫੀ ਖਤਰਨਾਕ ਜਿਹੜਾ ਨੰਬਰ ਹੈਗਾ। ਇਹਨੂੰ ਦੇਖਦੇ ਹੋਏ ਕਹਿੰਦੇ ਵੀ 10 ਵਜੇ ਤੋਂ ਕਰਫਿਊ ਜਿਹੜਾ ਆ ਅਨਾਊਂਸ ਕੀਤਾ ਗਿਆ ਜਿਹੜਾ ਕਿ 94% ਕੈਲੀਫੋਰਨੀਆ ਦੀ ਪੋਪੂਲੇਸ਼ਨ ਨੂੰ ਕਵਰ ਕਰੇਗਾ। ਜੀ ਹਰਜੋਤ ਸਿੰਘ ਜੀ, ਤੁਸੀਂ ਮਾਸਕ ਮੈਂਡੇਟ ਦੀ ਜਿਹੜੀ ਗੱਲ ਕਰ ਰਹੇ ਸੀ ਵੀ ਜਿਹੜੇ ਆ ਰਹੇ ਰਾਸ਼ਟਰਪਤੀ ਆ ਉਹ ਕਰ ਸਕਦੇ ਆ, ਉੱਧਰ ਕੈਂਸਸ ਦੀ ਇੱਕ ਮੇਅਰ ਆ ਉਸ ਨੂੰ ਇਹਨਾਂ ਹੀ ਮਾਸਕ ਮੈਂਡੇਟ ਦੇ ਚੱਲਦਿਆਂ ਜਿਹੜਾ ਆ ਉਹ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ। ਉਸ ਨੇ ਇਹ ਮਾਸਕ ਮੈਂਡੇਟ ਆ ਉਸ ਦੀ ਹਮਾਇਤ ਕੀਤੀ ਅਤੇ ਕਹਿੰਦੇ ਉਸ ਨੂੰ ਉਸ ਤੋਂ ਬਾਅਦ 'ਚ ਇੰਨੀਆਂ ਕੁ ਜ਼ਿਆਦਾ ਧਮਕੀਆਂ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਗਈਆਂ, ਉਸ ਬੀਬੀ ਨੇ ਡਰਦੀ ਮਾਰੀ ਕਹਿੰਦੀ ਵੀ ਮੈਂ ਹੁਣ ਅਸਤੀਫਾ ਜਿਹੜੀ ਉਹ ਦੇਣ ਜਾ ਰਹੀ ਹਾਂ। ਕੈਂਸਸ ਦੇ ਵਿੱਚ ਡੌਜ ਸਿਟੀ ਦੀ ਮੇਅਰ ਜੋਇਸ ਵਾਰਸ਼ਾ ਉਹਨੇ ਆਪਣੇ ਰੈਜ਼ੀਗਨੇਸ਼ਨ ਲੈਟਰ ਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਦਿੱਤੀ ਹੈਗੀ ਆ। ਫੋਰਡ ਕਾਊਂਟੀ ਦੇ ਵਿੱਚ ਇਹ ਡੌਜ ਸਿਟੀ ਜਿਹੜੀ ਉਹ ਪੈਂਦੀ ਆ। 1 ਦੇ ਮੁਕਾਬਲੇ 4 ਵੋਟਾਂ ਦੇ ਨਾਲ ਉੱਥੇ ਦੇ ਕਮਿਸ਼ਨ ਨੇ ਜਿਹੜੇ 16 ਨਵੰਬਰ ਤੋਂ ਮਾਸਕ ਮੈਂਡੇਟ ਇੰਪੋਜ਼ ਕੀਤਾ ਸੀ, ਜਿਸ ਦੇ ਵਿੱਚ ਕਾਫੀ ਐਕਸੈਪਸ਼ਨਸ ਵੀ ਜਿਹੜੀਆਂ ਉਹ ਰੱਖੀਆਂ ਗਈਆਂ ਸੀਗੀਆਂ। ਪਰ ਫਿਰ ਵੀ ਉਸ ਦੇ ਬਾਵਜੂਦ ਦੇਖੋ ਵੀ ਲੋਕਾਂ ਨੇ ਉਸ ਨੂੰ ਕਿੰਨੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਅਤੇ ਕਹਿੰਦੀ ਵੀ ਫਿਰ ਮੈਨੂੰ ਡਰਦੀ ਮਾਰੀ ਨੇ ਜਿਹੜਾ ਆ ਉਹ ਅਸਤੀਫਾ ਦੇਣਾ ਪਿਆ ਹੈਗਾ ਆ। ਉੱਥੇ ਦੇ ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ 5000 ਨਵੇਂ ਕੇਸ ਜਿਹੜੇ ਆ ਕੋਵਿਡ-19 ਦੇ ਜਿਹੜੇ ਹੁਣ ਤੱਕ ਪੈਨੇਡੈਮਿਕ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਉੱਥੇ ਆ ਚੁੱਕੇ ਸੀਗੇ। ਜੀ ਅਗਲੀ ਖਬਰ ਇੱਕ ਫਰਾਂਸ ਪੈਰਿਸ ਤੋਂ ਆ ਰਹੀ ਹੈ, ਜਿੱਥੇ ਕਿ ਪੈਰਿਸ ਸਿਟੀ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਜ਼ਿਆਦਾ ਗਿਣਤੀ ਦੇ ਵਿੱਚ ਹਾਇਰ ਕੀਤਾ ਹੈ। ਉਸ ਕਰਕੇ 90,000 ਯੂਰੋਜ਼ ਜਾਣੀ ਕਿ ਜਿਹਦੇ $1,09,408 ਬਣਦੇ ਆ, ਉਹਦਾ ਜਿਹੜਾ ਫਾਈਨ ਆ ਸਿਟੀ ਆਫ ਪੈਰਿਸ ਜਿਹੜਾ ਆ ਪੈਰਿਸ ਸਿਟੀ ਹਾਲ ਉਹਨਾਂ ਨੂੰ ਕੀਤਾ ਗਿਆ ਆ। ਕਹਿੰਦੇ ਵੀ ਬਹੁਤ ਜ਼ਿਆਦਾ ਟੂ ਮੈਨੀ ਵੂਮਨ ਜਿਹੜੀਆਂ ਆ ਹਾਈ ਪੋਜੀਸ਼ਨ 'ਤੇ ਹਾਇਰ ਕੀਤੀਆਂ ਗਈਆਂ ਸੰਨ 2018 ਦੇ ਵਿੱਚ।
ਤੇ ਜਿਹੜਾ ਉੱਥੇ ਦਾ ਮੇਅਰ ਹੈਗੀ ਆ ਬੀਬੀ ਐਨ ਹਿਡਾਲਗੋ, ਉਸਨੇ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਅਨਫੇਅਰ ਤੇ ਅਬਸਰਡ ਹੈਗਾ ਆ। ਸੋ ਇਦਾਂ ਦਾ ਕਿੱਦਾਂ ਦਾ ਵੀ ਜਿਹੜਾ ਫਾਈਨ ਆ ਵੀ ਜੀ ਜਿਹੜੀ ਲੇਡੀਜ਼ ਆ ਉਹਨਾਂ ਨੂੰ ਜ਼ਿਆਦਾ ਗਿਣਤੀ ਦੇ ਵਿੱਚ ਹਾਇਰ ਕੀਤਾ ਗਿਆ ਆ। ਸੋ ਦੇਖੋ ਇਹ ਫਰਾਂਸ ਦੇ ਵਿੱਚ ਹੋਇਆ, ਫਰਾਂਸ ਦੀ ਜਿਹੜੀ ਸਭ ਤੋਂ ਵੱਡਾ ਸ਼ਹਿਰ ਪੈਰਿਸ ਆ ਉੱਥੇ ਹੋਇਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤੇ US ਟ੍ਰੈਜਰੀ ਨੇ ਜਿਹੜਾ ਮੁਲਕ ਸਵਿਟਜ਼ਰਲੈਂਡ ਆ ਤੇ ਵੀਅਤਨਾਮ ਆ, ਇਹਨਾਂ ਨੂੰ ਕਰੰਸੀ ਮੈਨੂਪੂਲੇਟਰਸ ਜਿਹੜਾ ਆ ਉਹ ਆਖ ਦਿੱਤਾ ਹੈਗਾ ਆ। US ਟ੍ਰੈਜਰੀ ਨੇ ਇਹ ਜਿਹੜਾ ਠੱਪਾ ਇਹਨਾਂ ਦੇ ਉੱਤੇ ਕਹਿੰਦੇ ਅੱਜ ਬੁੱਧਵਾਰ ਨੂੰ ਜਿਹੜਾ ਉਹ ਲਾਇਆ, ਤੇ ਇਸ ਜਿਹੜੀ ਵਾਚ ਲਿਸਟ ਦੇ ਵਿੱਚ 3 ਹੋਰ ਨਵੇਂ ਨਾਮ ਜਿਹੜੇ ਆ ਉਹ ਐਡ ਕਰ ਦਿੱਤੇ ਹੈਗੇ ਆ। ਕਹਿੰਦੇ ਵੀ ਇਹ ਜਿਹੜੇ ਡਿਪਾਰਟਿੰਗ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ US ਦਾ ਡੋਨਲਡ ਟਰੰਪ ਹੋਣਾ ਦਾ, ਉਹਨਾਂ ਦੇ ਜਿਹੜੇ ਟ੍ਰੈਜਰੀ ਨੇ ਜਿਹੜਾ ਇਸ ਦੇ ਬਾਰੇ ਜਿਹੜਾ ਉਹ ਜਾਣਕਾਰੀ ਦਿੱਤੀ ਆ। ਕਹਿੰਦੇ ਜੂਨ 2020 ਤੋਂ ਲੈ ਕੇ ਹੁਣ ਤੱਕ ਸਵਿਟਜ਼ਰਲੈਂਡ ਤੇ ਵੀਅਤਨਾਮ ਆ, ਉਹਨਾਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਸੀ, ਤੇ ਕਹਿੰਦੇ ਵੀ ਇਹਨਾਂ ਦੇ ਦੁਆਰਾ ਇੰਟਰਵੀਨ ਜਿਹੜਾ ਉਹ ਕੀਤਾ ਜਾ ਰਿਹਾ ਸੀ ਕਰੰਸੀ ਮਾਰਕੀਟਸ ਦੇ ਵਿੱਚ, ਜਿਹੜਾ ਅੜਿੱਕਾ ਜਿਹੜਾ ਉਹ ਪਾਇਆ ਜਾ ਰਿਹਾ ਸੀਗਾ, ਤਾਂ ਜੋ ਜਿਹੜੇ ਪੇਮੈਂਟ ਐਡਜਸਟਮੈਂਟਸ ਆ ਉਸ ਦੇ ਬੈਲੈਂਸ ਆ ਉਹਨਾਂ ਦੇ ਉੱਤੇ ਜਿਹੜੀ ਕਾਬੂ ਜਿਹੜਾ ਉਹ ਰੱਖਿਆ ਜਾ ਸਕੇ। ਸੋ ਫੋਰਨ ਐਕਸਚੇਂਜ ਜਿਹੜੇ ਐਨਾਲਿਸਟ ਆ ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਹੀ ਲੱਗ ਰਿਹਾ ਸੀਗਾ ਵੀ US ਟ੍ਰੈਜਰੀ ਦੇ ਦੁਆਰਾ ਇਹਨਾਂ ਦੋਨਾਂ ਮੁਲਕਾਂ ਨੂੰ ਕਰੰਸੀ ਮੈਨੂਪੂਲੇਟਰ ਜਿਹੜਾ ਆ ਉਹ ਆਖਿਆ ਜਾ ਸਕਦਾ ਹੈਗਾ ਆ। ਇਹੀ ਨਹੀਂ, ਕਹਿੰਦੇ ਵੀ ਹੁਣ ਇਸ ਮਾਮਲੇ ਦੇ ਵਿੱਚ 3 ਨਵੇਂ ਨਾਮ, ਜਿਨ੍ਹਾਂ 'ਚ ਤਾਈਵਾਨ, ਥਾਈਲੈਂਡ ਤੇ ਇੰਡੀਆ ਦਾ ਨਾਮ ਵੀ ਜਿਹੜਾ ਉਹਨਾਂ ਨੇ ਸ਼ਾਮਲ ਜਿਹੜਾ ਉਹ ਕਰ ਦਿੱਤਾ ਹੈ। ਸੋ ਇਹ ਵਾਚ ਲਿਸਟ ਹੁਣ ਕਹਿੰਦੇ 10 ਮੁਲਕਾਂ ਦੀ ਆਲਰੇਡੀ ਇਹ ਬਣ ਚੁੱਕੀ ਆ, ਜਿਨ੍ਹਾਂ 'ਚ ਚਾਈਨਾ, ਜਾਪਾਨ, ਕੋਰੀਆ, ਜਰਮਨੀ, ਇਟਲੀ, ਸਿੰਗਾਪੁਰ ਤੇ ਮਲੇਸ਼ੀਆ ਪਹਿਲੋਂ ਹੀ ਸ਼ਾਮਲ ਸੀਗੇ। ਇਹ 2 ਮੁਲਕਾਂ ਨੂੰ ਆਲਰੇਡੀ ਕਰੰਸੀ ਮੈਨੂਪੂਲੇਟਰ ਦਾ ਜਿਹੜਾ ਉਹਨਾਂ ਨੇ ਜਿਹੜਾ ਖਿਤਾਬ ਹੈ ਇੱਕ ਹਿਸਾਬ ਦੇ ਨਾਲ ਦੇ ਦਿੱਤਾ, ਤੇ ਹੁਣ ਨਵੇਂ ਥਾਈਲੈਂਡ, ਤਾਈਵਾਨ ਤੇ ਇੰਡੀਆ ਨੂੰ ਕਰੰਸੀ ਮੈਨੂਪੂਲੇਟਰਸ ਦਾ ਨਾਮ ਦੀ ਜਿਹੜੀ ਵਾਚ ਲਿਸਟ ਆ ਉਸ ਦੇ ਵਿੱਚ ਇਹਨਾਂ ਨੇ ਪਾ ਦਿੱਤਾ ਹੈਗਾ ਆ। ਸੋ US ਟ੍ਰੈਜਰੀ ਦੀ ਰਿਪੋਰਟ ਦੇ ਮੁਤਾਬਕ ਇਹ ਦੱਸਿਆ ਜਾਂਦਾ ਵੀ ਇੰਡੀਆ ਤੇ ਸਿੰਗਾਪੁਰ ਨੇ ਵੀ ਜਿਹੜੀ ਫੋਰਨ ਐਕਸਚੇਂਜ ਮਾਰਕੀਟ ਦੇ ਵਿੱਚ ਇੰਟਰਵੀਨ ਜਿਹੜਾ ਆ ਉਹ ਕੀਤਾ ਆ, ਤੇ ਕਹਿੰਦੇ ਵੀ ਇਹ ਸਮੈਟਰਿਕ ਤਰੀਕੇ ਦੇ ਨਾਲ ਉਹਨਾਂ ਨੇ ਇਸ ਮਾਰਕੀਟ ਦੇ ਉੱਤੇ ਆਪਣਾ ਸ਼ਿਕੰਜਾ ਕੱਸਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਤਾਂ ਹੀ ਜਿਹੜਾ ਆ ਇਹਨਾਂ ਨੂੰ ਮੈਨੂਪੂਲੇਟਰਸ ਦੀ ਵਾਚ ਲਿਸਟ ਦੇ ਵਿੱਚ ਪਾਇਆ ਗਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਦੇਖੋ ਵੀ ਕਿਸ ਤਰ੍ਹਾਂ ਕੰਪਨੀਆਂ ਦੇ ਵਿੱਚ ਜਿਹੜੇ ਮੈਨੇਜਰਸ ਹੁੰਦੇ ਆ ਉਹ ਆਮ ਵਰਕਰਾਂ ਦਾ ਮਜ਼ਾਕ ਉਡਾਉਂਦੇ ਆ। ਆਪਾਂ ਦੇਖਿਆ ਆ ਵੀ ਪਿਛਲੇ ਮਹੀਨਿਆਂ ਦੇ ਵਿੱਚ ਲਿਵਿੰਗਸਟਨ ਫ੍ਰਿਜ਼ਨੋ ਦੇ ਵਿੱਚ ਜਿਹੜੇ ਉੱਥੇ ਫੋਸਟਰ ਫਾਰਮ ਦੀ ਕੰਪਨੀ ਆ, ਉੱਥੇ ਪੰਜਾਬੀ ਵੱਡੀ ਗਿਣਤੀ 'ਚ ਕੰਮ ਕਰਦੇ ਆ। ਸਪੈਨਿਸ਼ ਮੂਲ ਦੇ ਆਪਣੇ ਭੈਣ ਭਰਾ ਕਾਫੀ ਵੱਡੇ ਕੰਮ ਕਰਦੇ ਆ ਗਿਣਤੀ 'ਚ, ਤੇ ਕਾਫੀ ਲੋਕਾਂ ਨੂੰ ਜਿਹੜੀ ਕਰੋਨਾ ਵਾਇਰਸ ਨਾਲ ਉਹ ਪੀੜਤ ਹੋਏ ਸੀ, ਤੇ ਇਹਦੇ ਕਰਕੇ ਜਿਹੜਾ ਆ ਫਿਰ ਗਾਹਾਂ ਫੈਲਿਆ ਵੀ ਕਾਫੀ। ਮੋਡੈਸਟੋ ਸਟਾਕਟਨ ਏਰੀਏ 'ਚ ਕਾਫੀ ਲੋਕ ਜਿਹੜੇ ਪਰਿਵਾਰਾਂ ਸਮੇਤ ਪੰਜਾਬੀ ਪੀੜਤ ਹੋਏ। ਹੁਣ ਅੱਜ ਇੱਕ ਖਬਰ ਆ ਰਹੀ ਆ, ਜਿਹੜਾ ਟਾਈਸਨ ਫੂਡਸ ਆ, ਬਹੁਤ ਵੱਡੀ ਕੰਪਨੀ ਆ ਡੈਸ ਮੋਇਨਸ ਆਇਵਾ ਦੇ ਵਿੱਚ, ਉਸ ਨੇ ਆਪਣੇ 7 ਮੈਨੇਜਰਸ ਨੂੰ ਫਾਇਰ ਕੀਤਾ ਆ। ਕਹਿੰਦੇ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਈ ਸੀ ਇਹਨਾਂ ਨੇ ਸ਼ਰਤਾਂ ਲਾਈਆਂ ਸੀ, ਦੇਖਦੇ ਆ ਵੀ ਕਿਹੜੇ ਕਿਹੜੇ ਏਰੀਏ 'ਚ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਲੋਕ ਹੁੰਦੇ ਹੈਗੇ ਆ, ਬੈਟ ਕੀਤੀ ਸੀ। ਤੇ ਸੋ 2800 ਦੇ ਕਰੀਬ ਲੋਕ ਜਿਹੜੇ ਆ ਪੋਜ਼ਿਟਿਵ ਟੈਸਟ ਪਾਏ ਗਏ ਮਈ ਮਹੀਨੇ ਦੇ ਵਿੱਚ। ਸੋ ਇਸ ਤੋਂ ਬਾਅਦ ਇਹ ਖਬਰ ਜਿਹੜੀ ਬਾਹਰ ਨਿਕਲ ਗਈ ਵੀ ਦੇਖੋ ਇੱਥੇ ਦੇ 7 ਮੈਨੇਜਰਾਂ ਨੇ ਇਹ ਕੰਮ ਕੀਤਾ ਹੈਗਾ। ਸੋ ਹੁਣ ਜਿਹੜੀ ਆ ਟਾਈਸਨ ਫੂਡਸ ਕੰਪਨੀ ਆ, ਉਸ ਨੇ ਅਟੋਰਨੀ ਹਾਇਰ ਕੀਤਾ US, ਜਿਹੜਾ ਪਹਿਲਾਂ ਅਟੋਰਨੀ ਜਨਰਲ US ਦੇ ਰਹਿ ਚੁੱਕੇ ਆ ਐਰਿਕ ਹੋਲਡਰ, ਉਹਨਾਂ ਨੂੰ, ਤਾਂ ਕਿ ਜਿਹੜਾ ਕਮਿਊਨਿਟੀ ਆ ਉਹਦੇ ਨਾਲ ਗੁੱਡ ਰਿਲੇਸ਼ਨ ਬਣਾਇਆ ਜਾ ਸਕੇ। ਕਿਉਂਕਿ ਬੈਂਕਾਂ ਵੀ ਜਿਹੜੀਆਂ ਸੀਗੀਆਂ ਉਹ ਵੀ ਬਹੁਤ ਔਖੀਆਂ ਹੋਈਆਂ ਵੀ ਦੇਖੋ ਇੱਕ ਪਾਸੇ ਤਾਂ ਤੁਸੀਂ ਬਿਜ਼ਨਸ ਕਰ ਰਹੇ, ਦੂਜੇ ਪਾਸੇ ਜਿਹੜੇ ਤੁਹਾਡੇ ਇੰਪਲਾਈ ਆ ਤੁਸੀਂ ਉਹਨਾਂ ਦਾ ਮਜ਼ਾਕ ਕਰ ਰਹੇ ਵੀ ਕਿੰਨੇ ਬੰਦੇ ਵੱਧ ਤੋਂ ਵੱਧ ਜਿਹੜੇ ਆ ਕਰੋਨਾ ਵਾਇਰਸ ਨਾਲ ਪੀੜਤ ਹੋਊਗੇ। ਸੋ ਅੱਜ ਉਸ ਕੰਪਨੀ ਨੇ ਇਹਦੇ ਤਹਿਤ 7 ਮੈਨੇਜਰ ਆਪਣੇ ਜਿਹੜੇ ਉਹ ਫਾਇਰ ਕੀਤੇ ਹੈਗੇ ਆ। ਜੀ, ਕਰੋਨਾ ਵਾਇਰਸ ਵੈਕਸੀਨ ਜਿਹੜੀ ਕਿ ਸਭ ਤੋਂ ਪਹਿਲਾਂ UK ਦੇ ਵਿੱਚ ਲੱਗਣੀ ਸ਼ੁਰੂ ਹੋਈ ਸੀ, ਪਹਿਲੇ ਹਫ਼ਤੇ ਦੇ ਵਿੱਚ 1,37,000 ਲੋਕਾਂ ਦੇ ਉੱਥੇ ਜਿਹੜੀ ਵੈਕਸੀਨ ਆ ਉਹ
ਲੱਗ ਚੁੱਕੀ ਆ। ਤੇ ਫਾਈਜ਼ਰ ਦੀ ਵੈਕਸੀਨ ਦੇ ਬਾਰੇ ਇਹ ਜਿਹੜਾ ਦੱਸਿਆ ਜਾ ਰਿਹਾ ਵੀ ਜਿਹੜੀ ਇੱਕ ਵੇਲ ਹੁੰਦੀ ਆ, ਵੇਲ ਦਾ ਮਤਲਬ ਇਹ ਨਹੀਂ ਵੀ ਜਿਹੜੀ ਸਿਰ ਦੇ ਉੱਤੋਂ ਵਾਰਨ ਵਾਲੀ ਵੇਲ, ਜਿਹੜੀ ਜਿਹਦੇ ਵਿੱਚ ਇਹ ਵੈਕਸੀਨ ਆਉਂਦੀ ਆ, ਉਹਦੇ ਬਾਹਰ ਲਿਖਿਆ ਗਿਆ ਵੀ ਇਹਦੇ ਵਿੱਚ 5 ਡੋਜ਼ ਆ, ਪਰ FD ਵਾਲੇ ਕਹਿ ਰਹੇ ਆ ਵੀ ਨਹੀਂ, ਵੇਲ ਦੇ ਵਿੱਚ 5 ਦੀ ਥਾਂ ਦੇ ਉੱਤੇ 6 ਜਾਂ ਕਈ ਵਾਰੀ 7 ਡੋਜ਼ਿਸ ਵੀ ਜਿਹੜੀਆਂ ਮੌਜੂਦ ਹੁੰਦੀਆਂ ਆ। ਇੱਦਾਂ ਹੋਣ ਦੇ ਕਰਕੇ ਕਹਿੰਦੇ ਵੀ ਆਈਆਂ ਡੋਜ਼ਿਸ ਦੇ ਨਾਲ ਨਾਲ ਹੀ ਵੱਧ ਲੋਕਾਂ ਨੂੰ ਵੈਕਸੀਨ ਜਿਹੜੀ ਆ ਉਹ ਮਿਲ ਸਕਦੀ ਆ, ਪਰ ਇਹ ਲੰਮਾ ਸਮਾਂ ਜਿਹੜਾ ਲੱਗੇਗਾ ਜਦੋਂ ਤੱਕ 350 ਮਿਲੀਅਨ ਪੂਰੇ ਅਮਰੀਕਨਸ ਆ ਉਹਨਾਂ ਨੂੰ ਜਿਹੜੀਆਂ ਡੋਜ਼ਿਸ ਆ, ਦੋਨੋਂ ਡੋਜ਼ਿਸ ਜਿਹੜੀਆਂ ਉਹ ਮਿਲ ਜਾਂਦੀਆਂ ਨੇ। ਸੋ ਮੋਡਰਨਾ ਦੀ ਵੈਕਸੀਨ ਦੇ ਉੱਤੇ ਜਿਹੜੀ ਉਹ ਆਖਾ ਇਸ ਟਾਈਮ ਹੈਗੀ ਆ ਵੀ ਉਹ ਜਲਦੀ ਜੇ ਪਾਸ ਹੁੰਦੀ ਆ ਤਾਂ 6 ਮਿਲੀਅਨ ਡੋਜ਼ਿਸ ਤਾਂ ਤੁਰੰਤ ਜਿਹੜੀਆਂ ਆ ਉਹ ਡਿਸਪੈਚ ਹੋ ਕੇ ਲੋਕਾਂ ਤੱਕ ਪਹੁੰਚਣੀਆਂ ਜਿਹੜੀਆਂ ਉਹ ਸ਼ੁਰੂ ਹੋ ਸਕਦੀਆਂ ਨੇ। ਪਰ ਇਹ ਸਥਿਤੀ ਜਿਹੜੀ ਆ ਵੈਕਸੀਨ ਨੂੰ ਲੈ ਕੇ ਹਾਲ ਦੀ ਘੜੀ ਇੱਦਾਂ ਹੀ ਆ। ਸੋ ਜੇ ਦੱਸਦੇ ਜਾਈਏ ਵੀ ਫਸਟ ਇਨ ਲਾਈਨ ਕੌਣ ਨੇ, ਹੈਲਥ ਕੇਅਰ ਵਰਕਰ, ਨਰਸਿੰਗ ਹੋਮ ਰੈਜ਼ੀਡੈਂਟਸ, ਇਹ ਫਸਟ ਇਨ ਲਾਈਨ ਆ। ਦੂਜੇ ਨੰਬਰ ਦੇ ਉੱਤੇ ਅਸੈਂਸ਼ੀਅਲ ਵਰਕਰਸ, ਟੀਚਰਸ ਅਤੇ ਫਸਟ ਰਿਸਪੌਂਡਰਸ, ਇਹ ਸੈਕਿੰਡ ਇਨ ਲਾਈਨ ਆ। ਅਤੇ ਥਰਡ ਇਨ ਲਾਈਨ ਨੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਵਾਲੇ ਅਤੇ ਜਿਹੜੇ 65 ਸਾਲ ਦੀ ਉਮਰ ਤੋਂ ਉੱਤੇ ਵਾਲੇ। ਸੋ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਕੈਟੇਗਰਾਈਜ਼ ਜਿਹੜਾ ਉਹ ਕੀਤਾ ਗਿਆ ਹੈ, ਅਤੇ ਉਸ ਤੋਂ ਬਾਅਦ ਦੇ ਵਿੱਚ ਆਮ ਲੋਕਾਂ ਦੀ ਵਾਰੀ ਜਿਹੜੀ ਆ ਉਹ ਆਵੇਗੀ। ਪਰ ਇਹ ਕਾਫੀ ਲੰਮਾ ਸਮਾਂ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਪੂਰਾ ਅਮਰੀਕਾ ਦੇ ਵਿੱਚ ਲੱਗਣ ਨੂੰ ਜਿਹੜਾ ਇਹ ਲੰਘ ਜਾਣਾ ਹੈਗਾ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ PPP ਲੋਨ ਸੀਗੇ ਉਹਦੇ ਵਿੱਚ ਬਹੁਤ ਵੱਡਾ ਫਰੋਡ ਹੋਇਆ ਹੈਗਾ। ਅੱਜ US ਸੀਕਰੇਟ ਸਰਵਿਸ ਨੇ 7.5 ਮਿਲੀਅਨ ਦੇ ਕਰੀਬ ਇੱਕ ਇੱਦਾਂ ਦੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾਈ ਹੋਈ ਸੀ ਜਿਨ੍ਹਾਂ ਨੇ PPP ਲੋਨ ਲਏ ਸੀ। ਉਸ ਦੇ ਅਕਾਊਂਟ ਵਿੱਚੋਂ 7.5 ਮਿਲੀਅਨ ਡਾਲਰ ਦੇ ਕਰੀਬ ਜਿਹੜਾ ਆ ਸੀਜ਼ ਕਰ ਲਿਆ ਹੈਗਾ। ਤੇ ਇਸੇ ਤਰ੍ਹਾਂ 8,68,000 ਹੋਰ ਫਸਟ ਅਮਰੀਕਨ ਟਰਸਟ ਜਿਹੜਾ ਆ ਇੱਕ ਐਸਲਨ ਇੰਟਰਨੈਸ਼ਨਲ ਮਿਨਿਸਟਰੀ ਜਿਹੜੀ ਬਣਾਈ ਹੋਈ ਸੀ ਉਹਦੇ ਵਿੱਚੋਂ ਕੱਢਿਆ। ਕਹਿੰਦੇ ਜਦੋਂ ਉਹ ਚੈੱਕ ਕਰਨ ਗਏ ਉੱਥੇ ਨਾ ਤਾਂ ਕੋਈ ਹੈ ਨਹੀਂ ਸੀ, ਸਾਰੇ ਲੋਕ ਵਗੈਰਾ ਲੱਗੇ ਹੋਏ ਸੀ। ਤੇ ਇਹਨਾਂ ਨੇ PPP ਲੋਨ ਲਏ ਤੇ ਲੋਨ ਲੈ ਕੇ ਔਰਲਾਂਡੋ ਦੇ ਵਿੱਚ ਇੱਕ 3.7 ਮਿਲੀਅਨ ਡਾਲਰ ਦਾ ਘਰ ਲੈ ਲਿਆ, ਜਿਹਦੀ ਜਿਹੜੀ ਡਾਊਨ ਪੇਮੈਂਟ ਆ ਉਹ 8,68,000 PPP ਲੋਨ ਦੇ ਵਿੱਚੋਂ ਦੇ ਦਿੱਤੀ। ਸੋ ਜੀ ਹੁਣ ਤੱਕ ਦੇਖ ਲਓ ਵੀ 7.5 ਮਿਲੀਅਨ ਡਾਲਰ ਉਹਨਾਂ ਦਾ ਫਰੀਜ਼ ਕੀਤਾ ਆ। ਸੋ ਹੁਣ ਤੱਕ 240 ਮਿਲੀਅਨ ਡਾਲਰ ਜਿਹੜਾ ਆ ਫਰਾਡ ਹੋਇਆ PPP ਲੋਨ 'ਚ। ਅਨਪਲਾਇਮੈਂਟ 'ਚ ਵੀ ਬਹੁਤ ਹੋਇਆ PPP ਲੋਨਸ ਦੇ। 80 ਅਰੈਸਟ ਹੁਣ ਤੱਕ ਹੋ ਚੁੱਕੇ ਆ। 700 ਦੇ ਕਰੀਬ ਪੈਂਡਿੰਗ ਇਨਵੈਸਟੀਗੇਸ਼ਨ ਜਿਹੜੀਆਂ ਚੱਲ ਰਹੀਆਂ ਜਿਨ੍ਹਾਂ ਨੇ ਫਰੋਜੂਲੈਂਟਲੀ ਜਿਹੜਾ ਆ ਇਹ ਲੋਨ ਲਏ ਹੈਗੇ ਆ। ਜੀ ਬਿਲਕੁਲ, ਇਹ ਕੋਈ ਅਚੰਭੇ ਵਾਲੀ ਜਿਹੜੀ ਉਹ ਗੱਲ ਨਹੀਂ ਆ। ਇੱਕ ਉਹ ਜਿਹੜਾ ਮੈਗਾ ਚਰਚ ਵਾਲਾ ਜੋਲ ਆਸਟਿਨ ਆ ਉਹਨੂੰ 4.4 ਮਿਲੀਅਨ ਡਾਲਰ ਦਾ ਉਸ ਚਰਚ ਨੂੰ ਜਿਹੜਾ ਸਮਾਲ ਬਿਜ਼ਨਸ ਦੇ ਲਈ ਲੋਨ ਸੀਗਾ ਉਹਨੂੰ ਮਿਲ ਗਿਆ। ਫਰੈਂਚ ਲਾਂਡਰੀ ਜਿੱਥੇ ਗੈਵਿਨ ਨਿਊਸਮ ਜਾ ਕੇ ਰੋਟੀ ਪਾਣੀ ਛਕਦਾ ਸੀਗਾ, ਦੁਨੀਆ ਨੂੰ ਕਹਿੰਦਾ ਫਿਰਦਾ ਸੀਗਾ ਵੀ ਆਪਾਂ ਨਹੀਂ ਜਿਹੜਾ ਜੀ ਕਿਸੇ ਪਾਸੇ ਵੀ ਜਿਹੜਾ ਉਹ ਨਿਕਲਣਾ, ਬਾਅਦ 'ਚ ਮਾਫੀਆਂ ਮੰਗਦੇ ਫਿਰਦੇ ਸੀ, ਉਹਨਾਂ ਨੂੰ ਹੀ ਇਕੱਲਿਆਂ ਨੂੰ 2.4 ਮਿਲੀਅਨ ਦਾ ਜਿਹੜਾ ਆ PPP ਲੋਨ ਜਿਹੜਾ ਉਹ ਮਿਲਿਆ। ਐਵਰੇਜ ਬੇ ਏਰੀਆ ਰੈਸਟੋਰੈਂਟ ਦੇ ਨਾਲੋਂ 17 ਗੁਣਾ ਜ਼ਿਆਦਾ ਜਿਹੜਾ ਇਸ ਰੈਸਟੋਰੈਂਟ ਨੂੰ ਜਿਹੜਾ ਉਹ ਮਿਲਿਆ ਸੀਗਾ। ਸੋ ਕਾਫੀ ਜਿਹੜਾ ਹੇਰ ਫੇਰ ਇੱਧਰ ਉੱਧਰ ਜਿਹੜੀਆਂ ਆ ਉਹ ਚੀਜ਼ਾਂ ਹੋਈਆਂ ਆ। ਇਹੀ ਨਹੀਂ, ਬਹੁਤ ਸਾਰੇ ਜਿਹੜੀਆਂ ਲੋਕਲ ਗੌਰਮੈਂਟਸ ਨੇ ਇਹਨਾਂ ਫੰਡਿੰਗਸ ਦੀ ਹੋਰ ਪਾਸੇ ਹੀ ਜਿਹੜੀ ਉਹ ਵਰਤੋਂ ਕਰਤੀ। ਇੱਕ ਸ਼ਹਿਰ ਦੇ ਬਾਰੇ ਜਿੱਦਾਂ ਆਪਾਂ ਕੱਲ੍ਹ ਮੈਂ ਟੈਨੇਸੀ ਦਾ ਜਿਹੜਾ ਦੱਸਿਆ ਸੀ, ਇਸੇ ਤਰੀਕੇ ਦੇ ਨਾਲ ਇੱਕ ਹੋਰ ਸ਼ਹਿਰ ਦੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ। ਉੱਥੋਂ ਦੇ ਮੇਅਰ ਨੇ, ਉੱਥੋਂ ਦੀ ਕੌਂਸਲ ਨੇ ਜਿਹੜੇ ਗੋਲਫ ਕੋਰਸ ਦੇ ਕਲੱਬ ਹਾਊਸ ਆ ਉਸ ਉੱਤੇ ਹੀ ਕਿੰਨੇ ਮਿਲੀਅਨ ਡਾਲਰ ਜਿਹੜੇ ਆ ਸਪੈਂਡ ਕਰਨ ਦੇ ਲਈ ਜਿਹੜੇ ਉਹ ਯੂਜ਼ ਜਿਹੜੇ ਉਹ ਕਰ ਦਿੱਤੇ। ਜਿਹੜੇ ਉੱਥੋਂ ਦੇ ਮੇਅਰ ਮਾਰਾ ਬੇਨ ਵਾ ਉਹਨਾਂ ਨੇ ਬਾਅਦ ਦੇ ਵਿੱਚ ਇਹ ਦੱਸਿਆ ਕੈਸਲਵੁੱਡ ਕਰਕੇ ਜਿਹੜਾ ਇਹ ਸ਼ਹਿਰ ਦੱਸਿਆ ਜਾ ਰਿਹਾ ਆ। ਬਾਅਦ ਦੇ ਵਿੱਚ ਉਹਨਾਂ ਨੇ ਗਲਤੀ ਨਹੀਂ ਮੰਨੀ, ਪਰ ਕਹਿੰਦੇ ਵੀ ਹਾਂ ਅਸੀਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਵਰਤ ਸਕਦੇ ਸੀਗੇ। ਅਤੇ ਹੁਣ ਕਹਿੰਦੇ ਆ ਵੀ ਜਿਹੜਾ 10% 1.5 ਮਿਲੀਅਨ ਦਾ ਇਹਨਾਂ ਨੇ ਉਸ ਪਾਸੇ ਨੂੰ ਲਾਇਆ ਆ ਉਹ ਮੁੜ ਦੁਬਾਰਾ ਜਿਹੜਾ ਵਾਪਸ ਕੋਵਿਡ ਵਾਲੇ ਪਾਸੇ ਨੂੰ ਵਰਤਿਆ ਜਾਊਗਾ, ਉਹ ਵਾਪਸ ਜਿਹੜਾ ਆ ਉਹ ਕਰਨ ਜਾ ਰਹੇ ਆ। ਸੋ ਦੇਖੋ ਜੇ ਇਨਵੈਸਟੀਗੇਸ਼ਨ ਨਾ ਕਰੇ ਅਤੇ ਨਾ ਚੀਜ਼ਾਂ ਨੂੰ ਜਿਹੜਾ ਦੇਖਣ ਅਤੇ ਅਜੇ ਹੋਰ ਪਤਾ ਨਹੀਂ ਕਿੰਨਾ ਕੁਛ ਜਿਹੜਾ ਆ ਇਹਨਾਂ ਦੀਆਂ ਪਰਤਾਂ ਦੇ ਹੇਠੋਂ ਨਿਕਲਣਾ ਹੈਗਾ ਆ ਜੀ। ਸੋ ਬਿਲਕੁਲ ਸਾਡਾ ਖਬਰਾਂ ਦਾ ਜਿਹੜਾ ਸਮਾਂ ਆ ਉਹ ਵੀ ਸਮਾਪਤੀ ਵੱਲ ਆ। ਅੱਜ ਦਾ ਹੈਸ਼ਟੈਗ ਜਿਹੜਾ ਖਾਸ ਕਰਕੇ ਕਿਸਾਨਾਂ ਦੇ ਸੰਬੰਧ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਸ਼ੇਅਰ ਵੀ ਕੀਤਾ। ਪਲੀਜ਼ ਕਈ ਵਾਰੀ ਠੰਡੇ ਪੈ ਜਾਂਦੇ ਆ ਆਪਾਂ ਸਾਰੇ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਸਾਰਿਆਂ ਦੇ ਬੱਚੇ ਹੈਗੇ ਆ,
ਭੈਣ ਭਰਾ ਸਾਰਿਆਂ ਨੂੰ ਕੰਪਿਊਟਰ ਆਉਂਦਾ ਆ, ਟਵਿੱਟਰ ਦਾ ਅਕਾਊਂਟ 'ਤੇ ਜਾ ਕੇ ਅੱਜ ਦਾ ਜਿਹੜਾ ਹੈਸ਼ਟੈਗ ਹੈਗਾ ਆ ਉਹ ਫੇਸਬੁੱਕ ਜੀਓ ਅਗੇਂਸਟ ਫਾਰਮਰਸ। ਸੋ ਇਹ ਹੈਸ਼ਟੈਗ ਤੁਸੀਂ ਸ਼ੇਅਰ ਵੀ ਕਰ ਸਕਦੇ ਆ, ਫੇਸਬੁੱਕ ਤੋਂ ਲੈ ਲਿਓ ਪੰਜਾਬੀ ਰੇਡੀਓ USA ਤੇ ਆਪ ਜਾ ਕੇ ਉਹ ਲਿਖ ਵੀ ਸਕਦੇ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੇ ਹਰਜੋਤ ਸਿੰਘ ਜੀ ਹੁਣ ਜਾਂਦੇ ਜਾਂਦੇ ਸਟਾਕ ਮਾਰਕੀਟ ਦਾ ਹੀ ਜੇ ਆਪਾਂ ਜਾਇਜ਼ਾ ਲੈਂਦੇ ਹੋਏ ਜਾਈਏ ਤਾਂ ਅੱਜ ਜਿਹੜੀ ਆ ਸਟਾਕ ਮਾਰਕੀਟ ਆ ਉਸ ਦੇ ਵਿੱਚ 45 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ। 30,154 ਦੇ ਉੱਤੇ ਇਹ ਡਾਓ ਜੋਨਸ ਬੰਦ ਹੋਇਆ। ਨੈਸਡੈਕ 63 ਪੁਆਇੰਟ ਉੱਤੇ ਗਿਆ, 12,658 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 7 ਪੁਆਇੰਟ ਵਧੇ, 3701 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1867 ਪ੍ਰਤੀ ਆਉਂਸ ਰਹੀ। $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $73.59 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਹੀ ਜਿਹੜਾ ਆ ਉਹ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਉਹ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।